Andhra Pradesh pledges to build 3,000 new temples. State showing interest in protecting and spreading Hindu faith. State government of Andhra Pradesh has put forth efforts to guarantee that each of the state's 26 districts is home to at least one significant Hindu temple. ਉਹਨਾਂ ਨੇ ਕਿਹਾ ਜੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਸਾਡੇ ਸਟੇਟ ਦੇ ਹਰ ਪਿੰਡ ਦੇ ਵਿੱਚ ਇੱਕ ਹਿੰਦੂ ਮੰਦਿਰ ਹੋਏ। At the World Book Fair in Delhi, Hindu supremacists are vandalizing a Christian organization's book stall, chanting Hanuman Chalisa, shouting Bharat Mata Ki Jai. This is not UP or MP. This is Pragati Maidan, Delhi. Shafia Zubair said in the assembly, state assembly कह रही है, that Meos, the Muslim Rajput community in Mewat, are descendants of Rama and Krishna. She said this while responding to BJP MLA saying that Mewat is a backward area. She also demanded the compensation for the families of dead cattle. ਉਹ ਜੁਨੈਦ ਔਰ ਨਾਸਰ ਜਿਹੜੇ ਦੋ ਮੁਸਲਮਾਨ ਵਿਚਾਰੇ ਰਾਜਸਥਾਨ ਦੇ ਜਿਉਂਦੇ ਸਾੜ ਤੇ ਹਰਿਆਣੇ ਦੇ ਵਿੱਚ ਉਹ ਉਹਨਾਂ ਦੀ ਕਮਿਊਨਿਟੀ ਨਾਲ ਹੀ ਤਾਲੁਕ ਨੇ। ਹੁਣ ਇਹ ਇੰਨੀ ਕੁ ਮਜਬੂਰ ਹੈ, ਐਮਐਲਏ ਹੈ, ਆਪਣੇ ਲੋਕਾਂ ਦੀ ਗੱਲ ਵੀ ਕਰਨਾ ਚਾਹੁੰਦੇ, ਉਹਨਾਂ ਨੂੰ ਕਹਿੰਦੇ ਜੀ ਕੰਪਨਸੇਸ਼ਨ ਦੇ ਦਿਓ ਫੈਮਲੀਜ਼ ਨੂੰ। ਵੈਸੇ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਰਾਮ ਔਰ ਕ੍ਰਿਸ਼ਨ ਦੀ ਔਲਾਦ ਹੀ ਹੈ, ਭਾਵੇਂ ਅਸੀਂ ਮੁਸਲਮਾਨ ਹੋ ਗਏ। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਆਂਧਰਾ ਪ੍ਰਦੇਸ਼ ਦੀ ਸਰਕਾਰ ਨੇ ਆਂਧਰਾ ਪ੍ਰਦੇਸ਼ ਵਿੱਚ 3000 ਹਿੰਦੂ ਮੰਦਿਰ ਬਣਾਉਣ ਦਾ ਫੈਸਲਾ ਕੀਤਾ ਹੈ। ਉਹ ਸਰਕਾਰ ਦਾ ਕਹਿਣਾ ਹੈ ਕਿ ਹਿੰਦੂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹਿੰਦੂ ਮੰਦਿਰਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਕੌਣ ਕਹਿੰਦਾ ਹੈ ਕਿ ਭਾਰਤ ਹਿੰਦੂ ਰਾਸ਼ਟਰ ਨਹੀਂ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਿਵੇਂ ਸਤਪਾਲ ਮਲਿਕ ਮੇਘਾਲਿਆ ਦਾ ਗਵਰਨਰ, ਉਸ ਨੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਜੀ ਇਹ ਜੇ ਹਿੰਦੂ ਰਾਸ਼ਟਰ ਦੀ ਬਕਵਾਸ ਬੰਦ ਕਰ ਦਿੱਤੀ ਜਾਏ ਤਾਂ ਫਿਰ ਖਾਲਿਸਤਾਨ ਦੀ ਗੱਲ ਨਹੀਂ ਰਹੇਗੀ। ਉਹਨਾਂ ਨੇ ਕਿਹਾ ਜੀ ਖਾਲਿਸਤਾਨ ਸੀ ਕਿਸੇ ਲਈ ਕਹਿੰਦੇ ਨੇ ਕਿਉਂਕਿ ਇਹ ਹਿੰਦੂ ਰਾਸ਼ਟਰ ਕਹਿੰਦੇ ਨੇ। ਔਰ ਅਸੀਂ ਕੱਲ੍ਹ ਦੀ ਗੁਫ਼ਤਗੂ ਦੇ ਵਿੱਚ ਇਹ ਗੱਲ ਕਹੀ ਸੀ ਕਿ ਸਾਨੂੰ ਫਰਕ ਨਹੀਂ ਪੈਂਦਾ ਵੀ ਇਹਨੂੰ ਹਿੰਦੂ ਰਾਸ਼ਟਰ ਕਹਿਣ, ਬਾਂਦਰ ਰਾਸ਼ਟਰ ਕਹਿਣ, ਚੂਹਾ ਰਾਸ਼ਟਰ ਕਹਿਣ, ਜੋ ਵੀ ਇਹਨਾਂ ਦਾ ਇਸ਼ਟ ਹੈ ਉਹਦੇ ਨਾਂ 'ਤੇ ਕਹਿਣ। ਆਲਰੇਡੀ ਜਦੋਂ ਇਹ ਸੈਕੂਲਰ ਇੰਡੀਆ ਸੀ ਉਦੋਂ ਵੀ ਸਾਡੇ ਲਈ ਇਹ ਹਿੰਦੂ ਰਾਸ਼ਟਰ ਵਾਂਗ ਹੀ ਜਿਹੜਾ ਇਹਨਾਂ ਨੇ ਬਿਹੇਵ ਕੀਤਾ। ਔਰ ਅੱਜ ਬੇਸ਼ੱਕ ਟੈਕਨੀਕਲੀ ਕਾਨਸਟੀਟਿਊਸ਼ਨ 'ਚ ਅਜੇ ਹਿੰਦੂ ਇੰਡੀਆ ਲਫ਼ਜ਼ ਨਹੀਂ ਆਇਆ, ਲੇਕਿਨ ਆਲਰੇਡੀ ਇੰਡੀਆ ਹਿੰਦੂ ਰਾਸ਼ਟਰ ਹੈ। ਜਿਵੇਂ ਜੋ ਸਾਰੀਆਂ ਪਾਲਿਸੀਜ਼ ਸਟੇਟਾਂ ਦੇ ਵਿੱਚ 10-11 ਸਟੇਟਾਂ ਦੇ ਐਂਟਾਈ ਕਨਵਰਸ਼ਨ ਲਾਅ, ਜਿਵੇਂ ਹਰ ਚੀਜ਼ ਦੇ ਉੱਤੇ ਦਬਾਅ ਬਣਾਇਆ ਹੋਇਆ। ਔਰ ਇਹ ਇਕੱਲਾ ਇਹ ਨਹੀਂ ਹੈ। ਬਹੁਤਿਆਂ ਨੂੰ ਇਹ ਲੱਗਦਾ ਹੈ ਕਿ ਜੀ ਜੇ 2024 ਦੀਆਂ ਚੋਣਾਂ 'ਚ ਜਾਂ ਫਿਊਚਰ 'ਚ ਕੋਈ ਬਦਲਾਅ ਆ ਜਾਏ, ਦੂਜੀਆਂ ਤਰ੍ਹਾਂ ਆ ਜਾਣ। ਈਵਨ ਜਿੱਥੇ ਦੂਸਰਿਆਂ ਦੀਆਂ ਸਰਕਾਰਾਂ ਨੇ ਉੱਥੇ ਜਿਸ ਜ਼ੋਰ ਸ਼ੋਰ ਦੇ ਨਾਲ ਉਹ ਰਾਦਰ ਮੋਰ ਲਾਇਲ ਦੈਨ ਦਾ ਕਿੰਗ ਵਾਂਗ ਉਹ ਹਿੰਦੂ ਧਰਮ ਦੇ ਪ੍ਰਚਾਰ ਦੇ ਉੱਤੇ ਲੱਗੇ ਹੋਏ ਨੇ। ਰਾਹੁਲ ਗਾਂਧੀ ਦੇਖ ਲਓ, ਹੁਣ ਭਾਵੇਂ ਅੱਜ ਉਹ 2 ਦਿਨ ਪਹਿਲਾਂ ਕੈਂਬਰਿਜ ਯੂਨੀਵਰਸਿਟੀ ਦੇ ਵਿੱਚ ਬੋਲ ਰਿਹਾ ਸੀ ਕਿ ਜੀ ਦੇਖੋ ਬਿਲਕੁਲ ਉੱਥੇ ਡੈਮੋਕ੍ਰੇਸੀ ਦਾ ਖਾਤਮਾ ਹੋ ਗਿਆ, ਮੇਰੇ ਆਪਣੇ ਫੋਨ ਦੇ ਵਿੱਚ ਪੈਗਾਸਸ ਸਪਾਈਵੇਅਰ ਹੈ, ਉੱਥੇ ਕੋਈ ਗੱਲ ਮੈਨੂੰ ਝੂਠੇ ਕ੍ਰਿਮੀਨਲ ਕੇਸਾਂ 'ਚ ਉਲਝਾਇਆ ਹੋਇਆ ਐਂਡ ਬਾਕੀਆਂ ਨਾਲ ਵੀ ਇਵੇਂ ਹੋ ਰਿਹਾ। ਹੁਣ ਇਹ ਠੀਕ ਹੈ, ਪੜ੍ਹ ਕੇ ਖਬਰ ਸਾਨੂੰ ਵੀ ਲੱਗਦਾ ਦੇਖੋ ਜੀ ਇਹ ਹੋ ਰਿਹਾ, ਪਰ ਖੁਦ ਜੇ ਤੁਸੀਂ ਦੇਖੋ ਵੀ ਕਿਵੇਂ ਉਹਦਾ ਜ਼ੋਰ ਲੱਗਾ ਰਾਹੁਲ ਗਾਂਧੀ ਦੇ PR ਕਰਨ ਵਾਲਿਆਂ ਦਾ ਕਿ ਭਾਈ ਉਹਨਾਂ ਨੇ ਉਹ ਜਾ ਕੇ ਜਿਹੜਾ ਉਹ ਪੁਸ਼ਕਰ ਤੀਰਥ 'ਚੋਂ ਕੁੰਡਲੀ ਕਢਾਏ ਕਿ ਜੀ ਅਸੀਂ ਸੋਲਿਡ ਸਾਰਸਵਤ ਬ੍ਰਾਹਮਣ, ਕੌਲ ਬ੍ਰਾਹਮਣ, ਹਾਲਾਂ ਫਿਰੋਜ਼ ਗਾਂਧੀ ਦੀ ਔਲਾਦ ਵੀ ਤੇਰਾ ਕਿਹੜਾ ਉਹ ਬ੍ਰਾਹਮਣ ਜਾ, ਲੇਕਿਨ ਕਿ ਫਿਰ ਉਹਨੇ ਮੇਕ ਸ਼ੋਰ ਕੀਤਾ ਕਿ ਜੀ ਮੈਂ ਸ਼ਿਵ ਜੀ ਦਾ ਭਗਤ ਹੈ। ਉਹਦੀ ਜਨੇਊ ਦੀ ਫੋਟੋ ਵੀ, ਔਰ ਜਦੋਂ ਉਹ ਜਾਂਦਾ ਜੀ ਸ਼ਿਵ ਭਗਤੀ, ਮੈਂ ਤਾਂ ਸ਼ਿਵ ਜੀ ਫਲਾਣਾ। ਹੁਣ ਇਹੀ ਹਾਲ ਅਸੀਂ ਉਹਦੇ ਅਰਵਿੰਦ ਕੇਜਰੀਵਾਲ ਦੇ ਹਵਾਲੇ ਨਾਲ ਗੱਲ ਕੀਤੀ ਕਿ ਕਦੇ ਉਹ ਨਾਸਤਕ, ਕਦੇ ਉਹ ਲਿਬਰਲ ਤੇ ਕਦੇ ਉਹ ਲੈਫਟਿਸਟ ਤੇ ਫਿਰ ਉਹ ਹਨੂੰਮਾਨ ਚਾਲੀਸਾ ਪੜ੍ਹਨ ਵਾਲਾ, ਉਹ ਪਹਿਲਾਂ ਗਲ 'ਚ ਮਫਲਰ ਜਿਹਾ ਪਾ ਕੇ ਖੌਂ ਖੌਂ ਕਰਨ ਵਾਲਾ, ਹੁਣ ਉਹ ਪੱਕਾ ਜਿਹੜਾ ਹਿੰਦੂ ਤਵੀ ਔਰ ਹਨੂੰਮਾਨ ਚਾਲੀਸਾ ਔਰ हनुमान जी की कृपा है हम पर, और पेपर फाइल करन भी जाना है, मेक श्योर के काफिला लैके पहला हनुमान मंदिर और टीवी दे
एंकर के सामने बह के उहदे तो ही सवाल पुछवाया कि जी हनुमान चालीसा आता है, वो पढ़ के सुना रहे। सो मतलब उत्थे तां दौड़ इस गल दी लगी हुई है कि किहड़ा एक दूजे नालों ज़्यादा ये प्रचार करे कि भाई मैं हिंदूत्व लागू कर रहा और यही और माइनॉरिटीज़ नूं टारगेट करे। हुण ये खबर आंध्रा प्रदेश की है, आंध्रा प्रदेश बहुत वड्डा सूबा है और उत्थे कोई बीजेपी की गवर्नमेंट नहीं है। जगन्नाथ रेड्डी एक कांग्रेस का प्रोमिनेंट लीडर सी, चीफ मिनिस्टर, उन्होंने YSR कहते सी और उहदे मुंडे की हुकूमत है। हुणे तुसी खबर देखोगे और किसी भी वैस्ट दे जां दूजे ਜਿਹੜੇ ਬੰਦੇ ਨੂੰ ਇਹ ਪਤਾ ਹੈ ਵੀ ਇਹ ਜਿਹੜੀਆਂ ਜਦੋਂ ਤੁਸੀਂ ਮੁਲਕ ਜਾਂ ਡੈਮੋਕ੍ਰੇਸੀ ਜਾਂ ਜਿਹੜਾ ਸਟੇਟ ਹੈ ਉਹ ਕਿਵੇਂ ਸੈਪਰੇਟ ਹੁੰਦੀ ਹੈ ਫਰੋਮ ਦਾ ਰਿਲੀਜਨ, ਤੇ ਲੱਗੇਗਾ ਕਿ ਵੀ ਇਹ ਤਾਂ ਇਸ ਤਰ੍ਹਾਂ ਦਾ ਕੰਮ ਤਾਂ ਜਦੋਂ ਹਿੰਦੂ ਰਾਜੇ ਸੀ ਇੰਨਾ ਬਜਟ ਤਾਂ ਉਹਨਾਂ ਨੇ ਵੀ ਕਦੇ ਐਲੋਕੇਟ ਨਹੀਂ ਕੀਤਾ ਹੋਏਗਾ ਕਿ ਭਾਈ ਹਿੰਦੂ ਧਰਮ ਦੇ ਪ੍ਰਚਾਰ ਪ੍ਰਸਾਰ ਲਈ। ਹੁਣੇ ਖਬਰ ਹੈ ਔਰ ਖਬਰ ਆਫ ਇੰਡੀਆ ਦੀ ਹੈ, Andhra Pradesh pledges to build 3,000 new temples, state showing interest in protecting and spreading Hindu faith। ये नॉन बीजेपी गवर्नमेंट है, उन्होंने ये फैसला किया। The state government of Andhra Pradesh has put forth efforts to guarantee that each of the state's 26 districts is home to at least one significant Hindu temple। According to administration, the state has greatly increased its interest in building shrines in every village of the state। ये ਜਿਹੜੇ 3000 ਪਹਿਲਾਂ ਤਾਂ ਡਿਸਟ੍ਰਿਕਟ ਵਾਈਜ਼ ਹੈ ਕਿ ਘੱਟੋ ਘੱਟ ਉਹਨਾਂ ਨੇ ਕਿਹਾ ਜੀ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਸਾਡੇ ਸਟੇਟ ਦੇ ਹਰ ਪਿੰਡ ਦੇ ਵਿੱਚ ਇੱਕ ਹਿੰਦੂ ਮੰਦਿਰ ਹੋਏ। ਇਹ ਡਿਪਟੀ ਚੀਫ ਮਿਨਿਸਟਰ ਮਿਸਟਰ ਕੋਟੂ ਸਤਿਆ ਨਾਰਾਇਣਾ ਕਹਿ ਰਿਹਾ ਕਿ ਦਾ endeavor to protect and spread the Hindu faith ਕਿ ਮਕਸਦ ਕੀ ਹੈ ਮੰਦਿਰ कि असी प्रोटेक्ट भी करना और पसारना भी है हिंदू फेथ, हैज़ बिन लॉन्च्ड अक्रॉस द स्टेट ऑन द ऑर्डर्स ऑफ चीफ मिनिस्टर YS Jagan Mohan Reddy, and that the state would build 3,000 temples in coming years। Deputy Chief Minister, who is the endowment minister, confirmed the initiative by releasing an official statement which read, to protect and propagate the Hindu faith on a massive scale, construction of Hindu temples in the localities of weaker sections has been initiated। कि भाई असी हिंदू धर्म के प्रचार प्रसार ਲਈ ਗਰੀਬਾਂ ਦੀਆਂ ਬਸਤੀਆਂ ਦੇ ਵਿੱਚ ਆਲਰੇਡੀ ਮੰਦਿਰ ਬਣਾਉਣ ਦੇ ਪ੍ਰੋਜੈਕਟ ਸ਼ੁਰੂ ਕਰ ਦਿੱਤਾ ਹੈ ਔਰ ਉਹਨਾਂ ਦਾ ਜਿਹੜਾ ਤ੍ਰਿਪੁਤੀ ਦੇਵਦਰਸ਼ਨ ਟਰਸਟ ਹੈ which was established to build Shri Venkateshwara Swami temples at various sites around India, has allotted rupees 10 lakh for the construction of each temple। ਜਿਹੜੇ 3000 ਮੰਦਿਰ ਬਣਾਉਣੇ ਨੇ ਉਹਨਾਂ ਲਈ ਆਲਰੇਡੀ 10-10 ਲੱਖ ਰੁਪਈਆ ਹਰ ਮੰਦਿਰ ਦੇ ਲਈ ਉਹ ਐਲੋਕੇਟ ਕਰ ਦਿੱਤਾ ਗਿਆ ਔਰ the state administration has already stated that it would start building 1,330 temples। The list now includes 1,465 more temples ਔਰ ਫਿਰ 200 ਹੋਰ ਮੰਦਿਰ ਜਿੱਥੇ ਐਕਸਟਰਾ ਦਿੱਤਾ ਜਾਏਗਾ। ਆਲਰੇਡੀ 1,330 ਹੁਣ ਬਣਾ ਰਹੇ ਨੇ, ਪਹਿਲਾਂ 1,465। ਸੋ ਪੂਰੀ ਜਿਹੜੀ ਹੈ ਇਸ ਦੇ ਉੱਤੇ ਖਬਰ ਹੀ ਇਹ ਹੈ ਕਿ ਭਾਈ ਇਹ ਕਿੰਨਾ ਵੱਡਾ ਕੰਮ ਹਿੰਦੂ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹੋ ਰਿਹਾ। ਹੁਣ ਇਹ ਕਿਹੜਾ ਕਨਸਟੀਟਿਊਸ਼ਨ ਇੰਡੀਆ ਦਾ ਇਹ ਕਹਿੰਦਾ ਹੈ ਕਿ ਜੇ ਤੁਸੀਂ ਇਹ ਠੀਕ ਹੈ ਜੇ ਧਾਰਮਿਕ ਤੁਹਾਨੂੰ ਲੱਗਦਾ ਹੈ ਕਿ ਭਾਈ ਕੋਈ ਥਾਂ ਹੈ ਜਿਹਦੇ 'ਚ ਧਾਰਮਿਕ ਹੈ, ਫਿਰ ਮੰਦਰ, ਮਸਜਿਦ, ਚਰਚ, ਗੁਰਦੁਆਰਾ, ਸਿਨਾਗੋਗ ਔਰ ਜੋ ਵੀ ਹੋਰ ਨੇ ਉਹਨਾਂ ਦਾ ਵੀ ਹੁੰਦਾ। ਲੇਕਿਨ ਇਹ ਤਾਂ ਹੈ ਹੀ ਹਿੰਦੂ ਰਾਸ਼ਟਰ ਹੈ, ਹਿੰਦੂ ਨੇਸ਼ਨ ਹੈ। ਹੁਣ ਇੱਕ ਪਾਸੇ ਤੁਸੀਂ ਇਹ ਖਬਰ ਦੇਖਦੇ ਹੋ, ਦੂਸਰੇ ਪਾਸੇ ਨਾਲ ਦੀ ਨਾਲ ਔਰ ਇਹ ਅੱਜ ਈਵਨ NDTV ਦੇ ਉੱਤੇ ਵੀ ਡਿਸਕਸ ਹੋ ਰਹੀ ਸੀ ਔਰ ਦੂਸਰੇ ਵੀ ਖਬਰ ਕੀ ਹੈ, ਹੁਣ ਵਰਲਡ ਬੁੱਕ ਫੇਅਰ ਲੱਗਾ ਹੋਇਆ ਹੈ ਦਿੱਲੀ ਦੇ ਵਿੱਚ ਕਿ ਹੁਣ ਉਹਦੇ 'ਚ ਜਿਹੜੇ ਨੇ ਇੱਕ ਕ੍ਰਿਸਚਨ ਆਰਗੇਨਾਈਜੇਸ਼ਨ ਨੇ ਵੀ ਵਰਲਡ ਬੁੱਕ ਫੇਅਰ ਹੈ ਆਪਣਾ ਉਹ ਬੂਥ ਲਾਇਆ ਔਰ ਉਹਦੇ 'ਚ ਉਹਨਾਂ ਨੇ ਬਾਈਬਲ ਜਿਹੜੀ ਹੈ ਉਹ ਫ੍ਰੀ ਰੱਖੀ ਕਿ ਭਾਈ ਦੂਜਾ ਔਰ ਉਹਦੇ ਤੇ ਹਿੰਦੂ ਤਵੀਆਂ ਦੀ ਭੀੜ ਨੇ ਆ ਕੇ ਹਮਲਾ ਕੀਤਾ। ਇਹ ਕਨਵਰਜਨ ਕਰ ਰਹੇ ਨੇ ਪੁਲਿਸ ਨੇ ਇੰਟਰਵੀਨ ਕੀਤਾ ਔਰ ਪੁਲਿਸ ਨੇ ਔਰ ਜਿਹੜੇ ਫਿਰ ਉਹਦੇ ਔਰ ਉਹਨਾਂ ਨੇ ਜੀ ਨਹੀਂ ਤੁਸੀਂ ਫ੍ਰੀ ਨਹੀਂ ਦੇ ਸਕਦੇ ਬਾਈਬਲ, ਹੁਣ ਜਿਹੜਾ ਹੈ ਉਹਦੀ 40 ਰੁਪਏ ਕੀਮਤ ਰੱਖੀ ਹੈ ਕਿ ਉਹ ਦਿਓ। ਹੁਣ ਇਹ ਪੂਰੀ ਇਹਨਾਂ ਦੇ ਸਾਊਥ ਏਸ਼ੀਆ ਸੋਲੀਡੈਰਿਟੀ ਦੇ ਥੱਲੇ ਟਵੀਟ ਵੀ ਸੀ, ਐਟ ਦਾ ਵਰਲਡ ਬੁੱਕ ਫੇਅਰ ਇਨ ਦਿੱਲੀ Hindu supremacists are vandalizing a Christian organization's book stall,
chanting Hanuman Chalisa, shouting Bharat Mata ki jai. This is not UP or MP. This is Pragati Maidan Delhi. ਹੁਣ UP MP ਦੇ ਵਿੱਚ ਤਾਂ ਸਰਕਾਰਾਂ ਹੀ BJP ਦੀਆਂ ਨੇ, ਉੱਥੇ ਤਾਂ ਜੋ ਚੱਲ ਉੱਥੇ ਤਾਂ ਬੁਲਡੋਜ਼ਰ ਚੱਲ ਰਹੇ ਨੇ। ਅੱਜ ਵੀ ਸੀ ਮੁਸਲਮਾਨਾਂ ਦੀਆਂ ਆਬਾਦੀਆਂ ਜਿਹੜੇ ਚੰਗੇ ਘਰ ਸਾਫ਼ ਕਰਦੇ ਜਾ ਰਹੇ ਨੇ ਔਰ ਲੋਕ ਜਿਹੜੇ ਨੇ ਚੀਕਾਂ ਮਾਰ ਰਹੇ। ਕਿੱਥੇ ਜੁਡੀਸ਼ਰੀ ਹੈ, ਕਿੱਥੇ ਕੀ ਹੈ ਇਹ ਹਿੰਦੂ? ਔਰ ਉਹਨੇ ਕਿਹਾ ਇਹ ਤਾਂ ਪ੍ਰਗਤੀ ਮੈਦਾਨ ਦਿੱਲੀ 'ਚ ਹੋ ਰਿਹਾ ਹੈ, ਫੁੱਲ ਇਨ ਦਾ ਗਲੇਅਰਸ ਆਫ ਕੈਮਰਾਜ਼ ਕੇ ਵਰਲਡ ਬੁੱਕ ਫੇਅਰ ਹੈ ਔਰ ਉੱਥੇ ਤੁਸੀਂ ਜਿਹੜਾ ਉਹ ਮੁਫਤ ਵੀ ਆਪਣਾ ਜਿਹੜੀ ਹੈ ਉਹ ਕਿਤਾਬ ਨਹੀਂ ਦੇ ਸਕਦੇ ਉਹਦੇ ਤੇ ਵੀ। ਹੁਣ ਇਹ ਤਾਂ ਜੋ ਹਿੰਦੂ ਤੋਂ ਵੀ ਕਰ ਰਹੇ ਨੇ ਔਰ ਗੁਲਾਮੀ ਕੀ ਹੁੰਦੀ ਹੈ ਜਾਂ ਕਿਵੇਂ ਲੋਕ ਗੁਲਾਮੀ ਦਾ ਸ਼ਿਕਾਰ ਹੁੰਦੇ ਨੇ। ਹਰਿਆਣਾ ਔਰ ਰਾਜਸਥਾਨ ਦੇ ਵਿੱਚ ਇੱਕ ਬੜੀ ਪਾਵਰਫੁਲ ਕਮਿਊਨਿਟੀ ਹੈ, ਉਹਨਾਂ ਨੂੰ ਮਿਊ ਕਮਿਊਨਿਟੀ ਕਹਿੰਦੇ ਨੇ। ਮਿਊ ਇਹ ਅੰਗਰੇਜ਼ਾਂ ਦੇ ਵੇਲੇ ਵੀ ਬੜੇ ਬਹਾਦਰ ਮੰਨੇ ਜਾਂਦੇ ਨੇ, ਰਾਜਪੂਤ ਨੇ, ਮੁਸਲਮਾਨ। ਔਰ ਇੱਕ ਪੂਰਾ ਮੇਵਾਤ ਡਿਸਟ੍ਰਿਕਟ ਹੈ ਹਰਿਆਣੇ ਦਾ ਜਿਹਦੇ 'ਚ ਉਹ ਮੈਜੋਰਿਟੀ 'ਚ ਨੇ ਔਰ ਇਹਨਾਂ ਦੇ ਐਨਸੈਸਟਰ ਕਈ ਜਨਰੇਸ਼ਨਾਂ ਪਹਿਲਾਂ ਰਾਜਪੂਤ ਔਰੀਜਨ ਸੀ, ਉਹ ਮੁਸਲਮਾਨ ਹੋ ਗਏ ਸੀ। ਔਰ ਹਰਿਆਣੇ ਦੇ ਵਿੱਚ ਜਿੰਨੀਆਂ ਵੀ ਮੁਸਲਮਾਨਾਂ ਦੇ ਖਿਲਾਫ ਡਿਸਕ੍ਰਿਮੀਨੇਸ਼ਨ ਜਾਂ ਅਟੈਕ ਦੀਆਂ ਖਬਰਾਂ ਹੁੰਦੀਆਂ ਨੇ, ਤੁਸੀਂ ਮੇਵਾਤ ਦੇ ਵਿੱਚ ਉਹਨਾਂ ਮਿਊ ਮੁਸਲਮਾਨਾਂ ਦੇ ਨਾਲ ਹੁੰਦੀਆਂ ਨੇ, ਬੜੇ ਜ਼ਿੰਦਾ ਦਿਲ ਕਿਸਮ ਦੇ ਲੋਕ। ਹੁਣ ਇਹ ਜਿਹੜੀ ਬੀਬੀ ਹੈ ਰਾਜਸਥਾਨ ਦੇ ਵਿੱਚ ਕਾਂਗਰਸ ਦੀ MLA ਹੈ ਇੱਕ, ਉਸ ਦਾ ਨਾਂ ਹੈ ਸ਼ਾਫੀਆ ਜ਼ੁਬੈਰ, ਮੁਸਲਮਾਨ ਲੇਡੀ ਹੈ। ਲੇਕਿਨ ਗੁਲਾਮੀ ਕਿਵੇਂ ਹੁੰਦੀ ਹੈ ਜਾਂ ਕਿਵੇਂ, ਜਦੋਂ ਅਲਾਮਾ ਇਕਬਾਲ ਨੂੰ ਇਹ ਫੀਅਰ ਸੀ ਕਿ ਵੀ ਜੇ ਸਾਡਾ ਮੁਲਕ ਨਾ ਬਣਿਆ, ਸਾਰੇ ਦੇ ਉੱਤੇ ਹਿੰਦੂਆਂ ਦਾ ਕਬਜ਼ਾ ਹੋਇਆ ਜਾਂ ਅੰਗਰੇਜ਼ ਚਲੇ ਗਏ, ਇਹਨਾਂ ਦੀ ਮੈਜੋਰਿਟੀ ਹੈ, ਤੇ ਸਾਡਾ ਉਹ ਹਾਲ ਹੋਏਗਾ ਜੋ 1492 'ਚ ਸਪੇਨ ਇਨਕੁਇਜ਼ੀਸ਼ਨ 'ਚ ਹੋਇਆ ਸੀ, ਜਿੱਥੇ ਮੁਸਲਮਾਨ ਯਹੂਦੀ ਉਹਨਾਂ ਦਾ 600-700 ਸਾਲ ਉੱਥੇ ਜਿਹੜਾ ਰੂਲ ਕੀਤਾ ਸੀ ਮੁਸਲਮਾਨਾਂ ਨੇ, ਬਟ ਬਿਲਕੁਲ ਸਾਫ਼ ਕਰਤੇ ਸੀ। ਹੁਣ ਅੱਜ ਬੇਸ਼ੱਕ ਅੱਜ ਦੀ ਦੁਨੀਆ 'ਚ ਸਾਫ਼ ਤੇ ਉਸ ਲੈਵਲ ਤੇ ਨਹੀਂ ਹੋ ਸਕਦੇ, ਡਰ ਇੰਨਾ ਕੁ ਪੈਦਾ ਕਰ ਦਿੱਤਾ ਹੈ ਮੁਸਲਮਾਨਾਂ 'ਚ ਕਿ ਉਹ ਹੱਥ ਜੋੜ ਕੇ ਖੁਦ ਹੀ ਕਹਿ ਰਹੇ ਨੇ ਕਿ ਜੀ ਅਸੀਂ ਹਿੰਦੂ ਹੀ ਹਾਂ ਜੀ। ਔਰ ਉਹ ਜੇ ਕੋਈ ਮੰਨ ਲੈਂਦਾ ਉਹਨਾਂ ਦੇ ਥੱਲੇ ਗੋਡੇ ਟੇਕ ਦਿੰਦਾ, ਫਿਰ ਭਾਵੇਂ ਨਮਾਜ਼ ਪੜ੍ਹੀ ਜਾਣ ਜਾਂ ਦੂਜਾ ਹੋਏ। ਔਰ ਤੁਸੀਂ ਔਰ ਇਹ Mio Muslims are descendants of Rama and Krishna, says Rajasthan Congress MLA Shafia Zubair. ਹੁਣ ਜਿਹੜਾ ਰਾਜਸਥਾਨ ਕਾਂਗਰਸ MLA from Ramgarh constituency, Shafia Zubair said in the assembly, ਇਹ state assembly 'ਚ ਕਹਿ ਰਹੀ ਹੈ, that Mios, the Muslim Rajput community in Mewat, are descendants of Rama and Krishna. She said this while responding to BJP MLA saying that Mewat is a backward area. She also demanded the compensation for the families of dead cattle. ਹੁਣ ਉਹ ਜੁਨੈਦ ਔਰ ਨਾਸਰ ਜਿਹੜੇ ਦੋ ਮੁਸਲਮਾਨ ਵਿਚਾਰੇ ਰਾਜਸਥਾਨ ਦੇ ਜਿਉਂਦੇ ਸਾੜ ਤੇ ਹਰਿਆਣੇ ਦੇ ਵਿੱਚ, ਉਹ ਉਹਨਾਂ ਦੀ ਕਮਿਊਨਿਟੀ ਨਾਲ ਹੀ ਤਾਲੁਕ ਨੇ। ਹੁਣ ਇਹ ਇੰਨੀ ਕੁ ਮਜਬੂਰ ਹੈ, MLA ਹੈ, ਆਪਣੇ ਲੋਕਾਂ ਦੀ ਗੱਲ ਵੀ ਕਰਨਾ ਚਾਹੁੰਦੇ, ਉਹਨਾਂ ਨੂੰ ਕਹਿੰਦੇ ਜੀ ਕੰਪਨਸੇਸ਼ਨ ਦੇ ਦਿਓ ਫੈਮਲੀਜ਼ ਨੂੰ, ਵੈਸੇ ਫਿਕਰ ਕਰਨ ਦੀ ਲੋੜ ਨਹੀਂ, ਅਸੀਂ ਰਾਮ ਔਰ ਕ੍ਰਿਸ਼ਨ ਦੀ ਔਲਾਦ ਹੀ ਹੈ, ਭਾਵੇਂ ਅਸੀਂ ਮੁਸਲਮਾਨ ਹੋ ਗਏ। ਔਰ ਸੋ ਇਹ ਹੈ ਕਿ ਵੀ ਹੁਣ ਜੇ ਕੋਈ ਇਹ ਕਹੇ ਕਿ ਜੀ ਇੰਡੀਆ ਹਿੰਦੂ ਨੇਸ਼ਨ ਨਹੀਂ ਹੈ, ਔਰ ਪੰਜਾਬ ਦੇ ਹਵਾਲੇ ਨਾਲ ਤੁਸੀਂ ਦੇਖ ਲਓ ਅਜਨਾਲੇ ਦੀ ਘਟਨਾ ਦੇ ਪਿਛੋਕੜ ਔਰ ਉਸ ਤੋਂ ਪੋਸਟ ਅਜਨਾਲਾ ਰਿਐਕਸ਼ਨ ਦੇਖੋ ਕਿਵੇਂ ਉਹ ਬਾਦਲ ਕੇ ਹੋਣ, ਮਜੀਠਾ ਹੋਏ, ਅਮਰਿੰਦਰ ਹੋਏ, ਵੜਿੰਗ ਹੋਏ, ਅੜਿੰਗ ਹੋਏ, ਕਿੰਨੇ ਕੁ ਉਸ ਕਿਸਮ ਦੀ ਨਸਲ ਦੇ। ਮੈਂ ਕੱਲ ਕਿਹਾ ਸੀ ਵੀ ਚਾਉਂ ਚਾਉਂ ਕਰਦੇ ਕਤੂਰੇ, ਸਾਡੇ 2-3 ਵਿਊਅਰਸ ਨੇ ਬਹੁਤ ਪਸੰਦ ਕੀਤੇ। ਹੁਣ ਕਿੰਨਿਆਂ ਕੁ ਦਾ ਨਾਂ ਲਓ ਤੁਸੀਂ, ਜਦੋਂ ਤੁਸੀਂ ਦੇਖੋ ਵੀ ਆਵਾਜ਼ ਤੁਹਾਡੇ ਕੰਨਾਂ 'ਚ ਤੋਂ ਹੀ ਮੈਂ ਇਹ ਚਾਉਂ ਚਾਉਂ ਕਹਿੰਦਾ ਵੀ ਇਹਨਾਂ ਨੂੰ ਕੀ ਹੋਇਆ, ਭੁੱਖੇ ਨੇ, ਪਰ ਉਹ ਆਪਣੇ ਮਾਲਕ ਨੂੰ ਖੁਸ਼ ਕਰ ਰਹੇ ਨੇ, ਆਪਣੇ ਆਕਾਵਾਂ ਨੂੰ ਖੁਸ਼ ਕਰ ਰਹੇ ਨੇ, ਇਹ ਦੱਸਣ ਦੇ ਲਈ ਕਿ ਦੇਖੋ। ਔਰ ਫਿਰ ਜਿਹਨੇ ਖੁਸ਼ ਕਰਨਾ ਹੁੰਦਾ ਉਹਨੂੰ ਲੱਗਦਾ ਵੀ ਉਹਦੀ ਆਵਾਜ਼ ਮੇਰੇ ਨਾਲ ਉੱਚੀ ਹੈ, ਉਹ ਹੋਰ ਵੀ ਜਿਹੜਾ ਉੱਚਾ ਫਿਰ ਬਾਹੂ ਬਾਹੂ ਕਰਦਾ। ਸੋ ਇਹ ਆਪਣੇ ਆਪ ਦੇ ਵਿੱਚ ਸਾਬਤ ਕਰਦਾ ਕਿ ਕਿਵੇਂ ਆਲਰੇਡੀ ਸਾਰਾ ਕੁਝ ਜੋ ਚੱਲ ਰਿਹਾ ਹੈ ਉਹ ਹਿੰਦੂ ਰਾਸ਼ਟਰ ਦੇ ਉਸ ਝੰਡੇ ਥੱਲੇ ਹੀ ਚੱਲ ਰਿਹਾ। ਭਾਵੇਂ ਪਹਿਲਿਆਂ ਕੋਲ ਸੈਕੂਲਰਿਜ਼ਮ ਸੀ, ਉਦੋਂ ਉਹਨਾਂ ਦਾ ਜਿਹੜਾ ਉਹ ਲੁਕਵਾਂ ਅੰਦਾਜ਼ ਸੀ, ਹੁਣ ਜਿਹੜਾ ਉਹ ਨੰਗੇ ਚਿੱਟੇ ਹੋ ਕੇ ਵੀ ਉਹਨਾਂ ਨੇ ਕਿਹਾ ਵੀ ਠੀਕ ਹੈ, ਜਦੋਂ ਲਾਈ ਲੋਈ ਕੀ ਕਰੇਗਾ ਕੋਈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।